ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਨੇ ਅਮਰੀਕਾ ਨੂੰ ਫਿਰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀ ਔਕਾਤ ਵਿੱਚ ਰਹੇ, ਕੋਈ ਕੱਲਾਕਾਰਾ ਦੇਸ਼ ਗਲੋਬਲ ਰੂਲਸ ਸੈੱਟ ਨਹੀਂ ਕਰ ਸਕਦਾ। ਔਰ ਨਾਲ ਦੀ ਨਾਲ ਚੀਨ ਨੇ ਭਾਰਤ ਨੂੰ ਇਹ ਮਸ਼ਵਰਾ ਦਿੱਤਾ ਹੈ ਕਿ ਉਹ ਚੀਨ ਨਾਲ ਲੌਂਗ ਟਰਮ ਸੰਬੰਧਾਂ ਬਾਰੇ ਸੋਚੇ, ਸਿਰਫ ਬਾਰਡਰ ਦੇ ਟਕਰਾਅ ਤੱਕ ਹੀ ਗੱਲਬਾਤ ਨੂੰ ਮਹਿਦੂਦ ਨਾ ਰੱਖੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो क्योंकि बतौर सिख मैं महसूस करदा है कि असी जंग के मैदान दे विच तां उस स्पिरिट के नाल लड़ते हैं, फाइटिंग टू द लास्ट ब्रैथ एंड बुलेट, पर नैगोशिएशन टेबल दे उत्ते जां गलबात जां डिप्लोमेसी ये साडियां वड्डियां फेलियर्स ने। बीते दौर च भी किते ना किते 18वीं सदी च भी जे असी उस सारे एडवांटेजस पोजीशन नूं देखीए जिहड़ी साडे कोल सी उस वेले 5 दरियावां दी धरती ते, और जे फिर असी 20वीं सदी च आके देखीए कि किवें 47 दा दौर ही अपने आप च इस गल दा सबूत है कि किवें असी डिजास्टरस सिचुएशन दे विच पहुंचे, और साडी लीडरशिप ने उस सारी सिचुएशन नूं जिहड़े उन्हां दे कोल पॉजिटिव फैक्टर सी उन्होंने बेस बना के जोड़ा कुछ भी अपनी कौम ਲਈ नहीं लै सके। और हुण भी बहुत सारा पोस्ट 84 भी मैं देखदा कि इकली 47 दौर की अकाली लीडरशिप की फेलियर ही नहीं सी, अज भी असी कोई समय दे हाण दे नहीं। इसलिए मैं जिसनों तुसी कहंदे हो भी एक दिलचस्पी नाल भी, और कई बार जिसनों तुसी कह सकते हो कि रश्क भी हुंदा है, और ये भी हुंदा है कि काश साडे च भी ये गुण होए जां हुंदा है। जिवें असी कल जिक्र करते हैं तालिबान का जिक्र किया सी, और ज़ाहिर है जो तालिबान लफज का एक जिहड़ा टाइटल है उहदे थल्ले असी पश्तून पठान अफगान जिहड़ा ने इन्हां पिछले 1979 तो जे असी कहीए तो आलमोस्ट 4 दहाइयां च 2 पावरफुल ਜਿਹੜੇ ਰਜੀਮ ਨੇ ਸੋਵੀਅਤ ਯੂਨੀਅਨ ਔਰ ਅਮਰੀਕਾ ਉਹਨਾਂ ਨੂੰ ਡਿਫੀਟ ਕੀਤਾ। ਪਰ ਕੱਲੇ ਉਹ ਜਿਵੇਂ ਅਸੀਂ ਤਾਰੀਫ ਕਰਦੇ ਹਾਂ ਕਿ ਜੰਗ ਦੇ ਮੈਦਾਨ 'ਚ ਹੀ ਉਹਨਾਂ ਨੇ ਨਹੀਂ ਦੱਸਿਆ ਕਿ ਵੀ ਕਿਵੇਂ ਉਹਨਾਂ ਦੀ ਜਿਹੜੀ ਹੈ ਉਹ ਫੀਅਰਸਲੀ ਇੰਡੀਪੈਂਡੈਂਟ ਸਪਿਰਿਟ ਹੈ, ਪਰ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਵੀ, ਔਰ ਕਿਵੇਂ 4-5 ਸਾਲ ਦੀ ਨੈਗੋਸ਼ੀਏਸ਼ਨ ਜਿਹੜੀ ਫਰਵਰੀ 2020 'ਚ ਦੋਹਾ ਡੀਲ ਦੇ ਰੂਪ 'ਚ ਜਿਹੜੀ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ ਸੀ, ਔਰ ਹੁਣ ਵੀ ਇਹਦੇ ਬਾਵਜੂਦ ਕਿ ਅਮਰੀਕਾ ਨੇ ਇਹ ਸਾਰਾ ਜਿਹੜਾ ਫੌਜ ਕੱਢਣ ਦਾ 9/11 ਤੱਕ ਲੈ ਗਏ ਨੇ, ਜਿਵੇਂ ਤਾਲਿਬਾਨ ਗਰਾਊਂਡ ਦੇ ਉੱਤੇ ਕੋਈ ਹੋਰ ਮੈਸੇਜ ਦੇ ਰਹੇ ਨੇ ਵੈਸੇ ਚੁੱਪ ਨੇ, ਔਰ ਅਦਰਵਾਈਜ਼ ਉਹ ਤਿਆਰੀ ਕਰ ਰਹੇ ਨੇ ਵੀ ਉਹਨਾਂ ਨੇ ਅੱਗੋਂ ਕੀ ਕਰਨਾ। ਸੋ ਦੂਸਰਾ ਈਵਨ ਚਾਈਨਾ ਦੇ ਹਵਾਲੇ ਨਾਲ, ਕਿਉਂਕਿ ਬੇਸ਼ੱਕ ਚਾਈਨਾ ਹਿਸਟਰੀ ਦੀ ਜਦੋਂ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ ਤਾਂ ਮਿਡਲ ਕਿੰਗਡਮ ਹੈ ਹੀ ਇਹ ਹੈ ਕਿ ਭਾਈ ਧਰਤੀ ਔਰ ਹੈਵਨ ਦੇ ਵਿਚਾਲੇ ਅਸੀਂ ਵਿਚਕਾਰ 'ਚ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ, ਜੇ ਤੁਸੀਂ ਉਹਨਾਂ ਦੀ 5-6 ਹਜ਼ਾਰ ਸਾਲ ਦੀ ਹਿਸਟਰੀ ਦੇਖੋ, ਉਹਨਾਂ ਦੇ ਜਿਹੜੇ ਵਿਚਾਰਵਾਨ ਨੇ ਫਿਲਾਸਫਰ ਦਾਰਸ਼ਨਿਕ, ਉਹ ਤੁਸੀਂ ਕਨਫਿਊਸ਼ੀਅਸ ਦੀ ਗੱਲ ਕਰੋ ਔਰ ਦੂਸਰਿਆਂ ਦੀ ਜਿਨ੍ਹਾਂ ਨੇ ਉਸ ਸਾਰੇ 'ਚੋਂ ਕਿਵੇਂ ਵਿਜ਼ਡਮ ਦਿੱਤੀ ਹੈ, ਔਰ ਇਹਦੇ ਬਾਵਜੂਦ ਕਿ 2 ਸਦੀਆਂ ਲਗਭਗ ਉਹਨਾਂ ਨੇ 19th ਸੈਂਚਰੀ ਤੱਕ ਪਹੁੰਚਦੇ ਆ, ਉਹਨਾਂ ਦਾ ਜਵਾਲ ਸ਼ੁਰੂ ਹੁੰਦਾ ਹੈ 20th ਸੈਂਚਰੀ ਮਿਡਲ ਤੱਕ ਪਹੁੰਚਦੇ ਆ। ਉਹ ਮਾਓ ਸੇ ਤੁੰਗ ਦੀ ਕਮਾਂਡ ਫਿਰ ਕਿਵੇਂ ਉਹ ਆਪਣੇ ਆਪ ਨੂੰ ਇਹ ਵੈਸਟਰਨ ਪਾਵਰਸ ਤੋਂ ਵੀ ਲਿਬਰੇਟ ਕਰਾਉਂਦੇ ਨੇ, ਰਸ਼ੀਆ ਨਾਲ ਵੀ ਅਕਾਊਂਟ ਸੈਟਲ ਕਰਦੇ ਨੇ, ਕਿਉਂਕਿ ਮਨਚੂਰੀਆ ਉਹਨਾਂ ਦੇ ਪ੍ਰੋਵਿੰਸ ਨੂੰ ਲੈ ਕੇ ਰਸ਼ੀਆ ਔਰ ਚਾਈਨਾ ਵੀ ਆਮੋ ਸਾਹਮਣੇ ਸੀ। ਔਰ ਫਿਰ ਇਸ ਸਾਰੇ ਦੇ ਬਾਵਜੂਦ ਕਿਵੇਂ ਉਹ ਇੱਕ ਲੈਫਟਿਸਟ ਵਿਚਾਰਧਾਰਾ ਦੇ ਹੁੰਦਿਆਂ ਵੀ ਜਿਹੜੀ ਲਿਬਰਲ ਇਕੋਨਮੀ ਦਾ ਫਾਇਦਾ ਚੁੱਕਦੇ ਨੇ ਅਮਰੀਕਾ ਦੀ ਆਪਣੀ ਆਫਰ ਦੇ ਉੱਤੇ, ਔਰ ਕਿਵੇਂ ਇਹਨਾਂ ਪਿਛਲੇ 10-15 ਸਾਲ ਦੇ ਵਿੱਚ ਚਾਈਨਾ ਦੁਨੀਆ ਦੇ ਵਿੱਚ ਇੱਕ ਮਿਲਟਰੀ ਮਾਈਟ ਵੀ ਔਰ ਇਕਨੋਮਿਕਲ ਮਾਈਟ ਵੀ ਆਪਣਾ ਦਿਖਾਉਂਦਾ ਹੈ। ਔਰ ਜ਼ਾਹਿਰ ਹੈ ਕਿ ਅੱਜ ਜੇ ਸਾਰੀ ਪੋਲੀਟਿਕਸ ਵੈਸਟਰਨ ਕੰਟਰੀਜ਼ ਦੀ, ਅਮਰੀਕਾ ਦੀ, ਚਾਈਨਾ ਸਪੈਸੀਫਿਕ ਹੈ, ਉਹ ਇੰਡੋ ਪੈਸੀਫਿਕ ਦੇ ਨਾਂ ਥੱਲੇ ਹੋਏ, ਸਾਊਥ ਚਾਈਨਾ ਸੀ ਦੇ ਨਾਂ ਥੱਲੇ ਹੋਏ, ਕੋਵਿਡ-19 ਦੇ ਹਵਾਲੇ ਨਾਲ ਵੀ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ, ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਦੂਸਰਿਆਂ ਦੇ। ਲੇਕਿਨ ਚਾਈਨਾ ਨੇ, ਜਿੱਥੇ ਅਸੀਂ ਜ਼ਿਕਰ ਕੀਤਾ ਸੀ 2 ਦਿਨ ਪਹਿਲਾਂ ਕਿ ਉਹਨਾਂ ਦੀ ਇਕੋਨਮੀ 18.5% ਦੇ ਰੇਟ ਨਾਲ ਇਹ ਪਿਛਲੇ ਕੁਆਟਰ ਜਨਵਰੀ, ਫਰਵਰੀ, ਮਾਰਚ ਗਰੋ ਹੋਈ ਹੈ ਪਿਛਲੇ ਸਾਲ ਦੇ ਕੰਪੈਰੀਜ਼ਨ 'ਚ।
ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹ ਆਪਣੀ ਫਿਊਚਰ ਦੀ ਲਾਈਨ ਜਿਹੜਾ ਇਕਨੋਮਿਕਲ ਕੋਰੀਡੋਰ $380 ਬਿਲੀਅਨ ਦਾ, ਤਾਂ ਕਿ ਦੁਨੀਆ ਭਰ ਨੂੰ ਜਿਹੜਾ ਉਹ ਸੜਕ ਔਰ ਟ੍ਰੇਨ ਔਰ ਸਮੁੰਦਰ ਉਹਦੇ ਰਾਹੀਂ ਆਪਣੀ ਉਹ ਵਪਾਰਕ ਜਿਹੜੀ ਹੈ ਉਸ ਮੈਪ ਦੇ ਵਿੱਚ ਲਿਆਉਣ ਦੇ ਲਈ ਕੰਮ ਕਰ ਰਹੇ ਨੇ। ਔਰ ਇਹਦੇ ਨਾਲ ਕਿਵੇਂ ਉਹਨਾਂ ਨੇ ਕੋਵਿਡ-19 ਨੂੰ ਡੀਲ ਕੀਤਾ, ਜਿਹਦੀ ਜੇ ਮੰਨਿਆ ਵੀ ਜਾਏ ਵੀ ਸ਼ੁਰੂਆਤ ਉੱਥੋਂ ਹੋਈ। ਕਿਵੇਂ ਉਹਨਾਂ ਨੇ ਆਪਣੀ ਵਾਸਟ ਪੋਪੂਲੇਸ਼ਨ ਜਿਹੜੀ ਹੈ ਲਗਭਗ 1.5 ਬਿਲੀਅਨ ਲੋਕਾਂ ਨੂੰ ਕਿਵੇਂ ਸੇਵ ਕੀਤਾ, ਆਪਣੀ ਇਕੋਨਮੀ ਨੂੰ ਕਿਵੇਂ ਕਾਇਮ ਰੱਖਿਆ। ਔਰ ਇਹ ਜਿਹੜਾ ਸਾਰਾ ਪ੍ਰੈਸ਼ਰ, ਇੱਕ ਪਾਸੇ ਅਮਰੀਕਾ, ਇੱਕ ਪਾਸੇ ਯੂਰਪੀਅਨ ਯੂਨੀਅਨ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਵੀ ਅਮਰੀਕਾ ਨੇ ਅੱਗੇ ਕੀਤਾ ਹੋਇਆ ਬਿਲਡ ਕਰਨ ਲਈ। ਕਿਵੇਂ ਇੰਡੀਆ ਦਾ ਮੋਢਾ ਯੂਜ਼ ਕਰਕੇ ਅਮਰੀਕਾ ਨੇ ਜਿਹੜਾ ਉਹ ਕੁਆਡ ਦੇ ਨਾਂ ਥੱਲੇ ਆਸਟ੍ਰੇਲੀਆ, ਜਰਮਨੀ, ਇੰਡੀਆ, ਚਾਈਨਾ ਨੂੰ ਘੇਰਨ ਦੀ ਕੋਸ਼ਿਸ਼। ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਜੇ ਇਸ ਨੂੰ ਮੈਗਨੈਨਿਮਿਟੀ ਵੀ ਹੈ, ਜੇ ਭਾਰਤ ਇਸ ਵੇਲੇ ਕੋਵਿਡ ਦੀ ਉਸ ਕਿਆਮਤ ਦੇ ਵਿੱਚ ਫਸਿਆ ਹੋਇਆ ਤੇ ਚੀਨ ਦੇ ਫੋਰਨ ਮਿਨਿਸਟਰੀ ਨੇ ਆਫਰ ਕੀਤਾ ਕਿ ਜੀ ਸਾਨੂੰ ਦੱਸੋ ਅਸੀਂ ਕੀ ਕਰ। ਇਹ ਹੈ ਮੈਗਨੈਨਿਮਿਟੀ ਕਿ ਇਹਦੇ ਬਾਵਜੂਦ ਕਿ ਤੁਸੀਂ ਸਾਜ਼ਿਸ਼ਾਂ ਕਰ ਰਹੇ ਹੋ, ਤੁਹਾਡਾ ਕੀ ਹੈ ਅਸੀਂ। ਦੂਸਰੇ ਪਾਸੇ ਅਮਰੀਕਾ ਦੇ ਨਾਲ ਹੁਣ ਕਲਾਈਮੇਟ ਇੱਕ ਵੱਡਾ ਇਸ਼ੂ ਹੈ। ਔਰ ਈਵਨ ਅੱਜ ਜਦੋਂ ਕਿ ਹੁਣ ਇਹ ਸਾਰੀ ਇਸ 'ਤੇ ਡਿਸਕਸ਼ਨ ਚੱਲ ਰਹੀਆਂ, ਬਾਈਡਨ ਨੇ ਵੀ ਐਡਮਿਟ ਕੀਤਾ ਕਿ ਵੀ ਬਹੁਤ ਵੱਡੀ ਜ਼ਿਆਦਾ ਐਮਿਸ਼ਨ ਤਾਂ ਅਸੀਂ ਕਰਦੇ ਹਾਂ ਅਮਰੀਕਾ 'ਚ ਕਿ ਵੀ ਅਸੀਂ 2030 ਤੱਕ ਪਹੁੰਚਦੇ ਹਾਂ। ਅਮਰੀਕਾ ਜਿਹੜਾ ਉਹਦਾ ਪ੍ਰੈਜ਼ੈਂਟ ਰੇਟ ਹੈ ਉਹਨਾਂ ਪੋਲਿਊਟਡ ਗੈਸਿਸ ਜੋ ਸੁੱਟਦੇ ਨੇ ਹਵਾ ਦੇ ਵਿੱਚ, ਉਹਨੂੰ ਅਸੀਂ 52% ਦੇ ਕਰੀਬ ਵਿਲ ਬ੍ਰਿੰਗ ਇਟ ਡਾਊਨ। ਸੋ ਉਹਦੇ 'ਚ ਵੀ ਹੁਣ ਇਹ ਹੈ ਜਿਹੜੀ ਡਿਪਲੋਮੇਸੀ ਹੁੰਦੀ ਹੈ, ਜਾਂ ਇੱਕ ਪਾਸੇ ਤੁਸੀਂ ਆਪਣੀ ਸਟਰੈਂਥ ਵੀ ਦਿਖਾ ਰਹੇ ਹੁੰਦੇ ਹੋ, ਬਿਲਕੁਲ ਤੁਸੀਂ ਗੱਲਬਾਤ ਤੋਂ ਵੀ ਨਹੀਂ ਦੌੜਦੇ, ਪਰ ਤੁਸੀਂ ਕਿਸੇ ਦੀ ਜਿਹੜੀ ਹੈ ਉਹ ਸ਼ੇਖੀ ਵੀ ਨਹੀਂ ਮੰਨ ਰਹੇ ਹੁੰਦੇ। ਹੁੰਦਾ ਨਾ ਕਿ ਭਾਈ ਸ਼ੇਖੀ ਭਗੋਰਨਾ, ਕੋਈ ਬੰਦਾ ਤੁਹਾਡੇ 'ਤੇ ਧੌਂਸ ਜਮਾ ਰਿਹਾ ਸੀ, ਉਹ ਧੌਂਸ ਵੀ ਨਹੀਂ ਤੁਸੀਂ ਮੰਨ ਰਹੇ ਹੁੰਦੇ, ਗਿਵਨ ਵੀ ਨਹੀਂ ਕਰ ਰਹੇ ਹੁੰਦੇ, ਪਰ ਤੁਸੀਂ ਗਰਾਊਂਡ ਰਿਐਲਿਟੀ ਤੋਂ ਵੀ ਵਾਕਿਫ ਹੁੰਦੇ ਹੋ। ਤੁਸੀਂ ਉਹ ਫੁੱਫੜ ਵਾਂਗ ਰੁੱਸ ਕੇ ਨਹੀਂ ਬਹਿ ਜਾਂਦੇ ਕਿ ਮੈਂ ਨਹੀਂ ਆਉਂਦਾ, ਜਾਓ ਵਿਆਹ ਤਾਂ ਹੀ ਨਹੀਂ ਆਉਂਦਾ, ਨਹੀਂ ਵੀ ਸਾਰਾ ਟੱਬਰ ਮਨਾਉਣ ਚੱਲੇ, ਉਹ ਵੀ ਨਹੀਂ ਹੈ। ਸੋ ਇਹ ਵੀ ਇੱਕ ਕਮਾਲ ਹੈ। ਔਰ ਮੈਂ ਇਹਨੂੰ ਕਲੋਜ਼ਲੀ ਫੋਲੋ ਕਰ ਰਿਹਾ ਕਿ ਚਾਈਨਾ ਦਾ ਫਰੇਜ਼ ਤਾਂ ਇਹਨਾਂ ਨੇ ਕੱਢਿਆ ਕੈਰਟ ਐਂਡ ਸਟਿਕ ਪਾਲਿਸੀ ਕਿ ਜੀ ਪਹਿਲਾਂ ਗਾਜਰ ਦਿਓ, ਜਦੋਂ ਬੰਦਾ ਗਾਜਰ ਨੂੰ ਫਿਰ ਉਹਨੂੰ ਡੰਡਾ ਦਿਖਾ ਦਿਓ, ਫਿਰ ਇਕੱਲੇ ਡੰਡੇ ਤੇ ਵੀ ਨਾ ਰੱਖੋ ਫਿਰ। ਲੇਕਿਨ ਮੈਂ ਸਮਝਦਾ ਵੀ ਚਾਈਨੀਜ਼ ਤੋਂ ਜ਼ਿਆਦਾ ਬਿਹਤਰ ਡਿਪਲੋਮੇਸੀ ਨੂੰ ਵੀ ਕੋਈ ਨਹੀਂ, ਉਹ ਕਦੇ ਰਿਐਕਟ ਨਹੀਂ ਕਰਦੇ ਕਦੇ ਵੀ। ਹੁਣ ਯਾਦ ਹੋਣਾ ਤੁਹਾਨੂੰ ਕਿ ਇੱਕ ਅਮਰੀਕਾ ਦਾ ਜਿਹੜਾ ਜਸੂਸੀ ਵਾਲਾ ਜਹਾਜ਼ ਸੀ, ਉਹਨੂੰ ਕੌਨੋਸੀਅਰ ਕਿ ਕੀ ਉਹਦੀ ਟਰਮ ਹੁੰਦੀ ਹੈ, ਉਹ ਚਾਈਨਾ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਡਿੱਗ ਪਿਆ ਸੀ, ਜਾਂ ਚਾਈਨੀਜ਼ ਨੇ ਥੱਲੇ ਰਾਹ ਲਿਆ ਸੀ। ਜੂਨੀਅਰ ਬੁਸ਼ ਅਜੇ ਨਵਾਂ ਪ੍ਰੈਜ਼ੀਡੈਂਟ ਬਣਿਆ ਸੀ, ਔਰ ਅਮਰੀਕਾ ਨੇ ਉਹ ਜੂਨੀਅਰ ਬੁਸ਼ ਦਾ ਦਿਮਾਗ ਵੀ, ਕਿਉਂਕਿ 9/11 ਤੋਂ ਬਾਅਦ UN ਸਿਕਿਉਰਿਟੀ ਕੌਂਸਲ ਨੇ ਬੈਕਿੰਗ ਦਿੱਤੀ ਹੋਈ ਸੀ, ਅਫਗਾਨਿਸਤਾਨ 'ਚ ਰੋਜ਼ੀ ਕਟਰ ਡੇਜ਼ੀ ਕਟਰ ਬਰਸਾ ਰਹੇ ਸੀ, ਔਰ ਉਹਨੇ ਧਮਕੀ ਦਿੱਤੀ ਇਹਨੇ ਬੁਸ਼ ਨੇ ਕਿ ਵੀ ਇੰਨੇ ਦੇਰ ਦੇ ਵਿੱਚ ਸਾਡੇ ਹਵਾਲੇ ਕਰੋ, ਕੋਈ ਉਹਦੇ ਨੇੜੇ ਨਾ ਜਾਏ। ਤੇ ਉਹਨਾਂ ਦਾ ਪ੍ਰੈਜ਼ੀਡੈਂਟ ਸ਼ਾਇਦ ਸ਼ੀ ਜਿਨਪਿੰਗ ਹੀ ਸੀ ਉਦੋਂ, ਹੁਣ ਤਾਂ ਕਾਫੀ ਦੇਰ ਹੋ ਗਈ, ਉਹ ਅਜੇ ਕਿ ਬਾਹਰਲੇ ਕਿਸੇ ਸਾਊਥ ਅਮਰੀਕਾ ਦੇ ਮੁਲਕ 'ਤੇ ਸੀ, ਉਹਨੇ ਉੱਥੋਂ ਹੀ ਕਿਹਾ, ਕਹਿੰਦਾ ਕੋਈ ਨਹੀਂ ਅਸੀਂ ਦੇਖਣਾ ਕੀ ਕਰਨਾ। ਉਹਨਾਂ ਨੇ ਸਾਰੇ ਜਹਾਜ਼ ਦਾ ਜਿਹੜਾ ਉਹ ਅੰਦਰੋਂ ਬਾਹਰੋਂ ਜਿਹੜਾ ਉਹਦੀ ਮੈਪਿੰਗ ਵੀ ਕੀਤੀ, ਫਿਰ ਉਹਨੂੰ ਉਹਨਾਂ ਨੇ ਜਿਹੜਾ ਉਹ ਤੋੜਿਆ, ਸਾਰੇ ਦੇ ਟੁਕੜੇ ਕੀਤੇ ਕਈ, ਔਰ ਇਹਨਾਂ ਨੂੰ ਕਿਹਾ ਕਿ ਭਾਈ ਆ ਸਾਡਾ ਖਰਚਾ ਵੀ ਤੇ ਆ ਆਪਣਾ ਜਿਹੜਾ ਮਲਬਾ ਹੈ ਚੁੱਕ ਕੇ ਲੈ ਜਾਓ। ਇਹ ਸੀ ਜਿਹਦੇ 'ਚ ਤੁਸੀਂ ਜਦੋਂ ਡਿਫਾਈਸ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਉਦੋਂ ਅਜੇ ਅਸੀਂ ਜੇ 20 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਅੱਜ ਤਾਂ ਚਾਈਨਾ ਕਿਤੇ ਦੀ ਕਿਤੇ ਉਦੋਂ ਇੰਨਾ ਵੀ ਨਹੀਂ ਸੀ। ਲੇਕਿਨ ਇਹ ਹੁੰਦਾ ਹੈ ਵੀ ਜਿਹੜੀਆਂ ਕੌਮਾਂ, ਜਿਹੜੇ ਨੇਸ਼ਨ ਆਪਣੀ ਗੈਰਤ ਕਾਇਮ ਰੱਖਦੇ ਨੇ, ਔਰ ਇਹ ਚਾਈਨੀਜ਼ ਦਾ ਹਿਸਟਰੀ ਦੇ ਵਿੱਚ ਹੀ ਉਹਨਾਂ ਨੂੰ ਜਦੋਂ ਇਹ ਹਰ ਚੀਜ਼ ਉਹਨਾਂ ਨੂੰ ਇਹ ਹੈ ਕਿ ਭਾਈ ਇਹ ਸਾਡੇ ਤੋਂ ਨਿਕਲਦੀ ਹੈ, ਦੁਨੀਆ ਜਿਹੜੀ ਇਹ ਮਿਡਲ ਕਿੰਗਡਮ ਹੀ ਸਾਡਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨੋਵੇਟਿਵ ਪੇਪਰ ਉਹਨਾਂ ਨੇ ਕੱਢਿਆ, ਪ੍ਰਿੰਟਿੰਗ ਪ੍ਰੈਸ ਉਹਨਾਂ ਨੇ ਕੱਢੀ, ਬਰੂਦ ਵੀ ਉੱਥੋਂ ਨਿਕਲਿਆ, ਮੈਰਿਨ ਜਿਹੜੀ ਹੈ ਨਾ ਕੰਪੈਸ ਉਹ ਵੀ ਉਹਨਾਂ ਨੇ ਕੱਢੀ। ਔਰ ਇਹ ਬੇਸ਼ੱਕ ਅਮਰੀਕਾ ਨੂੰ ਕੋਲੰਬਸ ਨੇ ਲੱਭਿਆ, ਇਹ ਪ੍ਰਚਾਰਿਆ ਜਾਂਦਾ। ਹਾਲਾਂ ਇੱਕ ਨੈਰੇਟਿਵ ਇਹ ਵੀ ਹੈ ਕਿ ਉਸ ਤੋਂ ਵੀ ਬਹੁਤ ਪਹਿਲਾਂ, ਸ਼ਾਇਦ ਕਈ ਦਹਾਈਆਂ ਜਾਂ ਮੇਬੀ 100 ਸਾਲ ਪਹਿਲਾਂ, ਇੱਕ ਚਾਈਨਾ ਦਾ ਜਿਹੜਾ ਸੀ ਜਿਹੜਾ ਇੱਕ ਸ਼ਿਪ ਲੈ ਕੇ ਜਿਹਨੇ ਅਮਰੀਕਾ ਨੂੰ ਲੱਭਿਆ ਹੋਇਆ ਸੀ। ਵੱਖਰੀ ਗੱਲ ਹੈ ਕਿ ਬਾਅਦ ਨੈਰੇਟਿਵ 'ਚ ਕੋਲੰਬਸ ਕਿਵੇਂ ਆਇਆ। ਸੋ ਚਾਈਨਾ ਪਾਣੀਆਂ ਦੇ ਵਿੱਚ ਵੀ ਰਾਕਟ, ਉਹ ਕਹਿੰਦੇ ਨੇ ਵੀ ਤੁਸੀਂ ਤਾਂ ਬਾਅਦ 'ਚ ਕੱਢਿਆ ਹੋਗਾ, ਅਸੀਂ ਤਾਂ ਸਾਡੇ ਫਲਾਣੇ 'ਚ ਹੈ। ਔਰ
ਇਸ ਸਾਰੇ ਦੇ ਬਾਵਜੂਦ ਹੁਣ ਦੀ ਸਿਚੁਏਸ਼ਨ 'ਚ ਜਦੋਂ ਵੀ ਕੋਈ ਸਿਚੁਏਸ਼ਨ ਡਿਵੈਲਪ ਹੋਈ ਹੈ, ਚਾਈਨਾ ਨੇ ਕਦੇ ਪੈਨਿਕ ਨਾਲ ਰਿਐਕਸ਼ਨ ਨਹੀਂ ਕੀਤਾ। ਹਾਲਾਂਕਿ ਇਹ ਨਹੀਂ ਹੈ ਕਿ ਉਹਨਾਂ ਦੀਆਂ ਫੇਲਿਅਰਸ ਨਹੀਂ ਨੇ ਜਾਂ ਉਹਨਾਂ ਦੇ ਅਸੀਂ ਜਿਹੜੀਆਂ ਨੈਗੇਟਿਵਿਟੀਜ਼ ਨੇ ਜਾਂ ਜੋ ਸਿੰਕਿਆਂਗ 'ਚ ਮੁਸਲਮਾਨਾਂ ਨਾਲ ਕਰ ਰਹੇ ਨੇ ਜਾਂ ਅਦਰਵਾਈਜ਼ ਉਹਨੂੰ ਅਸੀਂ ਐਂਡੋਰਸ, ਪਰ ਅਸੀਂ ਜਿਹਨੂੰ ਗੁਰੂ ਸਾਹਿਬ ਨੇ ਹਦਾਇਤ ਕੀਤੀ ਹੋਈ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀਏ, ਕਿ ਕਿਸੇ ਦੇ ਗੁਣਾਂ ਦੇ ਨਾਲ ਉਸ ਦੀਆਂ ਕੁਆਲਿਟੀਜ਼ ਦੇ ਨਾਲ ਸਾਂਝ ਪਾਓ, ਜਿਹੜੀਆਂ ਨੈਗੇਟਿਵਿਟੀਜ਼ ਨੇ ਉਹਨੂੰ ਛੱਡ ਦਿਓ। ਹੁਣ ਇਸ ਸਾਰੇ ਦੇ ਚੱਲਦਿਆਂ ਪਹਿਲਾਂ ਅਸੀਂ ਜੇ ਉਹਦੀ ਗੱਲ ਕਰੀਏ ਕਲਾਈਮੇਟ ਦੇ ਹਵਾਲੇ ਨਾਲ, ਤੇ ਉਹਨਾਂ ਨੇ ਅਮਰੀਕਾ ਦੇ ਨਾਲ ਕੰਪਰੋਮਾਈਜ਼ ਵੀ ਕੀਤਾ, ਅਮਰੀਕਾ ਨੇ ਵੀ ਕੀਤਾ। ਔਰ ਇਹ ਖਬਰ ਸੀ US ਚਾਈਨਾ ਐਗਰੀ ਟੂ ਵਰਕ ਔਨ ਕਲਾਈਮੇਟ ਕ੍ਰਾਈਸਿਸ ਵਿਦ ਅਰਜੈਂਸੀ। ਚੀਨ ਨੇ ਵੀ ਮੰਨਿਆ ਹੈ, ਅਮਰੀਕਾ ਨੇ ਵੀ, ਜਿਵੇਂ ਅਸੀਂ ਕਿਹਾ ਕਿ 2050 ਤੱਕ 52% ਐਮਿਸ਼ਨਸ ਘਟਾਉਣੀਆਂ ਨੇ। ਔਰ ਉਹਨਾਂ ਨੇ ਇਹ ਕਿਹਾ ਕਿ US ਐਂਡ ਚਾਈਨਾ ਦਾ ਵਰਲਡਸ 2 ਬਿਗੇਸਟ ਕਾਰਬਨ ਪੋਲਿਊਟਰਸ agreed to cooperate to curb climate change with urgency just days before President Joe Biden hosts a virtual summit of world leaders to discuss the। ਇਹ 2 ਦਿਨ ਪਹਿਲਾਂ ਸੀ, ਹੁਣ ਉਹ ਹੋ ਗਈ ਕਾਨਫਰੰਸ। ਮੋਦੀ ਨੇ ਵੀ ਕਿਹਾ ਜੀ ਅਸੀਂ ਕਰਾਂਗੇ, ਕਿਉਂਕਿ ਚੀਨ ਤੋਂ ਬਾਅਦ ਇੰਡੀਆ ਵੀ ਕਾਰਬਨ ਐਮਿਟ ਕਰਨ ਵਾਲਾ ਪੋਲਿਊਟਰ ਹੈ, ਜਿਹਨੂੰ ਟਰੰਪ ਨੇ ਕਿਹਾ ਸੀ ਡਰਟੀ ਕੰਟਰੀਜ਼, ਔਰ ਇੰਡੀਆ ਦਾ ਹਮੇਸ਼ਾ ਉਹ ਨਾਂ ਲੈਂਦਾ ਹੈ। ਔਰ ਜਿਹੜੀ ਕੰਸੈਂਸਸ ਦੋਨਾਂ ਮੁਲਕਾਂ ਦੇ ਵਿੱਚ ਹੋਈ ਹੈ, both countries reached a consensus on key areas for future cooperation on climate issues, says Su Vi, a member of Chinese negotiating team। फिर दूसरा, noting that China is the biggest coal user, John Kerry, US Special Envoy for Climate, says he and Chinese officials discussed on how to accelerate a global energy transition। क्योंकि जे तुसी कोयला इस्तेमाल करते हो तो ਜ਼ਾਹਰ ਹੈ ਕਾਰਬਨ ਮੈਕਸਿਮਮ ਹੋਏਗਾ ਫੈਕਟਰੀਆਂ 'ਚ ਵੀ, ਉਹ ਵੀ ਉਹਨਾਂ ਨੇ ਦੇਖਿਆ ਵੀ ਕਿਵੇਂ ਅਸੀਂ ਐਨਰਜੀ ਟ੍ਰਾਂਜੀਸ਼ਨ ਕਰਨੀ ਹੈ। ਬਾਈਡਨ ਹੈਜ਼ ਇਨਵਾਈਟਡ 40 ਵਰਲਡ ਲੀਡਰਸ ਇਨਕਲੂਡਿੰਗ ਚਾਈਨਾਜ਼ ਸ਼ੀ ਜਿਨਪਿੰਗ ਟੂ ਦ April 22-23 ਸਮਿਟ। ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਮਿਟ ਚੱਲ ਰਹੀ ਹੈ। ਔਰ ਇਸ ਸਾਰੇ 'ਚੋਂ ਹੁਣ ਇਸ ਮਾਮਲੇ 'ਚ ਤਾਂ ਚਾਈਨਾ ਨੇ ਮੰਨ ਲਿਆ ਕਿ ਭਾਈ ਤੁਸੀਂ ਵੀ ਇਸੇ ਪਲੈਨਟ 'ਤੇ ਹੋ, ਅਸੀਂ ਵੀ ਹਾਂ, ਕਾਰਬਨ ਐਮਿਸ਼ਨ, ਗਲੋਬਲ ਵਾਰਮਿੰਗ, ਮੈਲਟਿੰਗ ਆਫ ਗਲੇਸ਼ੀਅਰ, ਇਹ ਸਾਰੀਆਂ ਪ੍ਰੋਬਲਮਸ ਨੇ, ਟੂਗੈਦਰ ਅਸੀਂ ਤੁਹਾਡੇ ਨਾਲ। ਪਰ ਨਾਲ ਦੀ ਨਾਲ ਚਾਈਨਾ ਦੀ ਜਦੋਂ ਅਸੀਂ ਉਹਨਾਂ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਸਪੋਰਟ, ਇਹ ਫਿਊ ਕੰਟਰੀਜ਼ ਕੈਨ ਨਾਟ ਸੈਟ ਗਲੋਬਲ ਰੂਲਸ। ਇਹ ਅਮਰੀਕਾ ਨੂੰ ਸਿੱਧਾ ਕਿਹਾ ਕਿ ਭਾਈ ਸ਼ੀ ਜਿਨਪਿੰਗ ਆਊਟਲਾਈਨਡ ਚਾਈਨਾਜ਼ ਵਿਊ ਆਫ ਏ ਵਰਲਡ ਇਨ ਫਲਕਸ ਐਂਡ ਕੰਟੇਨਡ ਵੇਲਡ ਕ੍ਰਿਟਿਸਿਜ਼ਮ appear to be aimed at the United States। और ਉਹਦੇ 'ਚ ਉਹਨਾਂ ਨੇ ਪਿਛਲੇ ਕੱਲ੍ਹ ਹੀ ਇਹ ਕਿਹਾ ਕਿ ਗਲੋਬਲ ਰੂਲਸ ਕੈਨ ਨਾਟ ਬੀ ਇੰਪੋਜ਼ਡ ਬਾਈ ਵਨ ਔਰ ਅ ਫਿਊ ਕੰਟਰੀਜ਼ ਐਂਡ ਅਟੈਂਪਟਸ ਟੂ ਡੀਕਪਲ ਵੁੱਡ ਨਾਟ ਬੈਨੀਫਿਟ ਐਨੀ ਨੇਸ਼ਨ। ਹੁਣ ਕਿਉਂਕਿ ਅਮਰੀਕਾ ਨੂੰ ਹੀ ਕਿਹਾ ਕਿ ਡੀਕਪਲ, ਕਿ ਕਿਵੇਂ ਉਹਨਾਂ ਨੇ ਹੁਣ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਖਬਰ ਦੇਖ ਰਹੇ ਸੀ ਕਿ ਆਸਟ੍ਰੇਲੀਆ ਨੇ ਆਪਣਾ ਕੋਈ ਇਨਰ ਐਕਟ ਇਸਤੇਮਾਲ ਕਰਦਿਆਂ ਆਸਟ੍ਰੇਲੀਆ ਐਂਡਸ ਚਾਈਨੀਜ਼ ਡੀਲਸ ਔਨ ਨੈਸ਼ਨਲ ਇੰਟਰਸਟ ਗਰਾਊਂਡਸ। ਉਹਨਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਨੇ ਚਾਈਨਾ ਨਾਲ, ਸੀਰੀਆ ਨਾਲ, ਈਰਾਨ ਨਾਲ ਜਿਹੜੇ ਪੈਕਟ ਕੀਤੇ ਸੀ ਉਹ ਕੈਂਸਲ ਕੀਤੇ ਨੇ। ਇਸੇ ਤਰ੍ਹਾਂ ਕੁਆਡ ਦੇ ਨਾਂ ਥੱਲੇ, ਜਿਹਨੂੰ ਰਸ਼ੀਆ ਨੇ ਨੈਟੋ ਕਿਹਾ ਅਮਰੀਕਾ ਦੀ ਉਸ ਖਿੱਤੇ 'ਚ, ਚੀਨ ਨੇ ਬੜੀ ਸੋਫਿਸਟੀਕੇਟ ਲੈਂਗੁਏਜ ਦੇ ਵਿੱਚ ਜਿਹੜਾ ਆਪਣਾ ਐਨੂਅਲ ਬੋਆਓ ਫੋਰਮ, ਇਹ ਮੀਟਿੰਗ ਨੋਨ ਐਜ਼ ਚਾਈਨਾਜ਼ ਡੈਵੋਸ, ਔਰ ਉਹਦੇ 'ਚ ਬਹੁਤ ਸਾਰੇ ਏਸ਼ੀਅਨ ਲੀਡਰ ਸੀ। ਚਾਈਨੀਜ਼ ਆਫੀਸ਼ੀਅਲ ਮੀਡੀਆ ਨੇ ਇਹਨੂੰ ਰਿਪੋਰਟ ਕੀਤਾ। ਉਹਦੇ 'ਚ ਸਾਊਥ ਕੋਰੀਆ ਦਾ, ਇੰਡੋਨੇਸ਼ੀਆ, ਉਹਨਾਂ ਦੇ ਪ੍ਰੈਜ਼ੀਡੈਂਟ, ਸ੍ਰੀਲੰਕਾ, ਬੰਗਲਾਦੇਸ਼ ਪ੍ਰਾਈਮ ਮਿਨਿਸਟਰ, ਇਹ ਸਾਰੇ ਸੀ ਇਸ ਵਰਚੁਅਲ ਕਾਨਫਰੰਸ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਮਿਸਟਰ ਸ਼ੀ ਆਊਟਲਾਈਨਡ ਚਾਈਨਾਜ਼ ਵਿਊ ਆਫ ਵਰਲਡ ਇਨ ਫਲਕਸ ਐਂਡ ਕੰਟੇਨਡ ਵੇਲਡ, ਜੋ ਮੈਂ ਆਲਰੇਡੀ ਰਿਪੀਟ ਕੀਤਾ, ਉਹਨਾਂ ਨੇ ਜਿਹੜੇ ਐਗਜ਼ੈਕਟ ਕਿਹਾ, ਹੀ ਸੈਡ ਕੋਟ ਅਨਕੋਟ, combined forces of changes and a pandemic, both unseen in a century, have brought the world into phase of fluidity and transformation with instability and uncertainty clearly on the rise। कि सारा दुनिया ही ने फ्लक्स है, अनसर्टनटी है, इंस्टेबिलिटी है। और उन्होंने कहा कि भी ये जड़ा दैट सैड देयर इज़ नो फंडामेंटल चेंज इन द ट्रेंड टूवर्ड्स ए मल्टीपोलर वर्ल्ड। ये भी अमरीका ने कहा कि बेशक ये इस वेले हालात जिहड़ी है वो इस किस्म के ने कि उस दे लई उन्होंने जिवें लफज इस्तेमाल किया वर्ल्ड इन ए फ्लक्स,
ਪਰ ਕਿਹਾ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਮਲਟੀਪੋਲਰ ਨਹੀਂ ਹੈ, ਉਹ ਉਧਰ ਨੂੰ ਹੀ ਜਾ ਰਿਹਾ ਹੈ। ਇਕਨੋਮਿਕਲ ਗਲੋਬਲਾਈਜੇਸ਼ਨ ਇਜ਼ ਸ਼ੋਇੰਗ ਰੀਨਿਊਡ ਰੈਜ਼ਿਲੀਅੰਸ, ਕਿ ਹੁਣ ਜਿਹੜੀ ਸਾਰਾ ਦੁਨੀਆ, ਕਿਉਂਕਿ ਵਾਇਰਸ ਨੇ ਕਿਹੜਾ ਵੀਜ਼ਾ ਲਿਆ ਕੇ ਤੇ ਜਾਣ ਦਾ, ਕਿ ਜੇ ਸਾਰੀ ਹਿਊਮਨ ਕਾਈਂਡ ਇਫੈਕਟ ਹੋਈ ਹੈ, ਇਟ ਮੀਨਸ ਕਿ ਜਿਹੜੀ ਇਹ ਵਾਲ ਖੜੀ ਕਰਨਾ ਚਾਹੁੰਦੇ ਸੀ ਇਕਨੋਮੀ ਦੇ ਹਵਾਲੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ, ਉਹ ਵੀ ਉੜ ਗਿਆ। ਕਿਉਂਕਿ ਹੁਣ ਜੇ ਆਕਸੀਜਨ ਸਿਲੰਡਰਾਂ ਦੀ ਲੋੜ ਹੈ, ਉਹ ਕੋਰਟ ਕਹਿ ਰਹੇ ਨੇ ਇਹਨੂੰ ਮੋਦੀ ਨੂੰ, ਬੈਗ ਬੋਰੋ ਔਰ ਸਟੀਲ, ਕਿੱਥੋਂ ਆ ਰਹੇ ਨੇ, ਹੁਣ ਉਹਦੇ ਤਾਂ ਨਹੀਂ ਹੈ। ਇਸੇ ਤਰ੍ਹਾਂ ਜਿਨ੍ਹਾਂ ਨੇ ਵੈਕਸੀਨ ਡਿਵੈਲਪ ਕੀਤੀ, ਭਾਵੇਂ ਆਪਣਾ ਪੇਟੈਂਟ ਛੱਡਣ ਨੂੰ ਤਿਆਰ ਨਹੀਂ ਨੇ, ਵੇਚ ਹੀ ਰਹੇ ਨੇ, ਉਹ ਫਾਈਜ਼ਰ ਹੋਏ ਔਰ ਦੂਸਰੀਆਂ ਹੋਣ, ਲੇਕਿਨ ਹਰ ਇੱਕ ਦੀ ਅਵੇਲੇਬਿਲਿਟੀ ਹੈ। ਔਰ ਇਹਦੇ 'ਚ ਇਹਨੇ ਮਿਸਟਰ ਸ਼ੀ ਜਿਨਪਿੰਗ ਨੇ ਕਿਹਾ ਕਿ ਵੀ ਇਹ ਜਿਹੜਾ ਟ੍ਰੈਂਡ ਹੈ ਉਹ ਮਲਟੀਪੋਲਰ ਵਰਲਡ ਦਾ ਹੈ, ਔਰ ਇਹ ਜਿਹੜਾ ਇਸ ਸਾਰੇ 'ਚੋਂ ਇਕੋਨਮੀ ਵੀ ਗਲੋਬਲਾਈਜੇਸ਼ਨ ਦੇ ਲਈ ਉਹਦੀ ਰੀਜ਼ੀਲੀਅੰਸ ਹੈ। and call for upholding multilateralism and enhancing communication and coordination has grown stronger। ਇਹਦੇ ਚੋਂ ਤਾਂ ਰਾਦਰ ਇਹ ਮਜ਼ਬੂਤ ਹੋ ਕੇ ਨਿਕਲਿਆ। ਔਰ ਉਹਨਾਂ ਨੇ ਇਹ ਕਿਹਾ ਕਿ ਮਲਟੀਲੈਟਰਲਿਜ਼ਮ ਨੂੰ ਔਰ ਸੇਫਗਾਰਡ ਦਾ UN ਸੈਂਟਰਡ ਇੰਟਰਨੈਸ਼ਨਲ ਸਿਸਟਮ, ਇਹ ਬੜੀ ਕੀਮਤੀ ਗੱਲ ਹੈ ਕਿ ਵੀ ਅਮਰੀਕਾ ਜਦੋਂ ਆਪਣੀ ਨੀਤੀ ਬਣਾ ਕੇ ਡਿਕਲੇਅਰ ਕਰਦਾ, ਇਹ ਤਾਂ UN ਨੂੰ ਸਮਝਦਾ ਹੀ ਕੁਛ ਨਹੀਂ। ਔਰ ਇਹ ਚਾਈਨਾ ਇਹ ਕਹਿੰਦਾ ਵੀ ਇਹ ਅਮਰੀਕਾ ਆਪਣੀ ਧੌਂਸ 'ਚ ਮਾਰ ਰਿਹਾ ਹੈ। ਜੇ ਦੁਨੀਆ 'ਚ ਗਲੋਬਲ ਆਰਡਰ ਕੋਈ ਖੜਾ ਕਰਨਾ ਹੈ ਤਾਂ ਉਹ UN ਸੈਂਟਰਡ ਜਿਹੜਾ ਹੈ ਉਸ ਦੇ ਉੱਤੇ ਹੋਣਾ ਚਾਹੀਦਾ, ਔਰ ਅਮਰੀਕਾ ਜਿਹੜਾ ਉਹਦਾ ਪਾਬੰਦ ਹੋਏ, ਔਰ ਅਸੀਂ ਜਿਹੜਾ ਇਸ ਸਿਸਟਮ ਨੂੰ ਮੰਨਦੇ ਹਾਂ। ਸੋ ਹੁਣ ਇਸ ਸਾਰੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੇ ਜਿਹੜੇ ਮੁਲਕ ਨੇ, ਅਮਰੀਕਾ ਆਪਣੇ ਆਪ ਨੂੰ ਗ੍ਰੇਟੈਸਟ ਡੈਮੋਕ੍ਰੇਸੀ ਕਹਿੰਦਾ, ਉਹ UN ਸਿਸਟਮ ਨੂੰ, ਮਲਟੀਕਲਚਰਲਿਜ਼ਮ ਨੂੰ, ਬਾਕੀ ਸਾਰਿਆਂ ਦੀ ਕੰਸੈਂਸਸ ਨੂੰ ਫਲਾਊਟ ਕਰਦਾ ਹੈ। ਪਰ ਦੂਸਰੇ ਪਾਸੇ ਚਾਈਨਾ, ਜਿੱਥੇ ਜ਼ਾਹਰ ਹੈ ਕਮਿਊਨਿਸਟ ਸਿਸਟਮ ਹੈ, ਡਿਕਟੇਟਰਸ਼ਿਪ ਹੈ, ਕੋਈ ਹਿਊਮਨ ਰਾਈਟਸ ਦਾ ਕੋਈ ਉਹਨਾਂ ਨੇ ਚਾਰਟਰ ਨਹੀਂ ਐਲਾਨਿਆ ਹੋਇਆ, ਉਹ ਕਹਿ ਰਿਹਾ ਕਿ ਵੀ ਦੁਨੀਆ ਮਲਟੀਲੇਟਰਲਿਜ਼ਮ ਔਰ ਉਸ ਸਾਰੇ 'ਚ ਮਲਟੀਪੋਲਰ ਦੇ ਥੱਲੇ ਹਾਂ ਅਸੀਂ, ਔਰ UN ਨੂੰ ਫੋਲੋ ਕਰੋ, ਔਰ ਅਸੀਂ ਇਹ ਨਹੀਂ ਹੈ ਕਿ ਵੀ ਤੁਸੀਂ ਇੱਕ ਦੇਸ਼ ਡਿਕਟੇਟ ਕਰੇ ਕੀ ਹੈ। ਸੋ ਕਲਾਈਮੇਟ ਚੇਂਜ ਦੇ ਮੁੱਦੇ 'ਤੇ ਐਗਰੀਮੈਂਟ, ਇਹਦੇ 'ਤੇ ਡਿਫਾਇੰਸ, ਔਰ ਇੱਕ ਨੇਕ ਸਲਾਹ ਉਹਨਾਂ ਨੇ ਭਾਰਤ ਨੂੰ ਵੀ ਦਿੱਤੀ ਹੈ। ਔਰ ਭਾਰਤ ਨੂੰ ਉਹਨਾਂ ਨੇ ਕਿਹਾ ਕੀਪ ਬਾਰਡਰ ਇਸ਼ੂ ਐਟ ਐਪਰੋਪਰੀਏਟ ਪੋਜੀਸ਼ਨ ਐਂਡ ਫੋਕਸ ਔਨ ਲੌਂਗ ਟਰਮ ਟਾਈਜ਼, ਚਾਈਨਾ ਟੈਲਸ ਇੰਡੀਆ। ਉਹ ਕਹਿੰਦੇ ਨੇ ਭਾਈ ਠੀਕ ਹੈ ਬਾਰਡਰਾਂ ਵਾਲੀ ਗੱਲਬਾਤ, ਪਰ ਇਹਨੂੰ ਸੋਲ ਇਸ਼ੂ ਬਣਾ ਕੇ ਦੂਸਰਿਆਂ ਦੀ ਜਿਹੜੀ ਹੈ ਉਹ ਸ਼ਾਹ 'ਤੇ ਆਪਣੀ, ਦੂਸਰਿਆਂ ਦੀ ਸ਼ਹਿ 'ਤੇ ਆਪਣੀ ਬਰਬਾਦੀ ਨਾ ਕਰਵਾਓ। ਉਹਦੇ 'ਚ ਉਹਨਾਂ ਦੇ ਜਿਹੜਾ ਫੋਰਨ ਮਿਨਿਸਟਰ, ਉਹਨਾਂ ਨੇ ਕਿਹਾ ਵੀ ਠੀਕ ਹੈ ਕਿ ਵੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਜਿਹੜਾ ਪੀਸ ਔਰ ਸਟੇਬਿਲਿਟੀ ਹੋਣੀ ਚਾਹੀਦੀ ਹੈ, ਪਰ ਇਸ ਪੋਜੀਸ਼ਨ ਨੂੰ ਜਿਹੜਾ ਔਨ ਦਾ ਇਸ਼ੂ ਆਫ ਚਾਈਨਾ ਇੰਡੀਆ ਬਾਉਂਡਰੀ ਸਿਚੁਏਸ਼ਨ, ਚਾਈਨਾਜ਼ ਪੋਜੀਸ਼ਨ ਇਜ਼ ਕੰਸਿਸਟੈਂਟ ਐਂਡ ਕਲੀਅਰ। ਉਹਨਾਂ ਨੇ ਇਹਦੇ 'ਚ ਵੀ ਕਦੇ ਵਰਡ ਮਿੰਸ ਨਹੀਂ ਕੀਤਾ, ਉਹਨਾਂ ਨੂੰ ਕਿਹਾ ਕਿ ਵੀ ਸਾਡੀ ਪੋਜੀਸ਼ਨ ਲਗਾਤਾਰਤਾ ਨਾਲ ਔਰ ਬਿਲਕੁਲ ਕਲੀਅਰ ਹੈ। ਵੀ ਆਰ ਕਮਿਟਡ ਟੂ ਮੇਨਟੇਨਿੰਗ peace and stability in the border areas, and we are firmly determined to safeguard our territorial sovereignty and security, Mr. Wang said। ਉਹਨਾਂ ਦਾ ਮਿਨਿਸਟਰ ਕਹਿ ਰਿਹਾ, ਸਪੋਕਸਪਰਸਨ, ਉਹਨੇ ਕਿਹਾ ਜੀ ਅਸੀਂ ਆਪਣੀ ਸੋਵਰਨਿਟੀ ਔਰ ਟੈਰੀਟੋਰੀਅਲ ਇੰਟੈਗਰਿਟੀ ਨੂੰ ਵੀ ਕਿਵੇਂ ਡਿਫੈਂਡ ਕਰਨਾ ਅਸੀਂ ਜਾਣਦੇ, ਪਰ ਅਸੀਂ ਜਿਹੜਾ ਪੀਸ ਔਰ ਸਟੇਬਿਲਿਟੀ, ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਮਾਡਰਨ ਹੁਣ ਹੋਇਆ ਤਕਰਾਰ, ਬਟ we hope India will meet China halfway and will focus on bigger picture of long-term development of bilateral relations, put the boundary at an appropriate position and work to bring relations back to track of steady and sound development। ਉਹਨੇ ਕਿਹਾ ਕਿ ਭਾਈ ਇਹ ਠੀਕ ਹੈ ਤਕਰਾਰ ਹੋਇਆ, ਪਰ ਅਸੀਂ ਇਹ ਕਹਿੰਦੇ ਹਾਂ ਭਾਈ ਤੁਸੀਂ ਵੀ 2 ਕਦਮ ਅੱਗੇ ਆਓ, ਅਸੀਂ ਹਾਫਵੇ ਮਿਲਦੇ ਹਾਂ, ਬਾਰਡਰ ਦੇ ਉੱਤੇ ਇਹਨੂੰ ਫੋਕਸ ਨਾ ਕਰੋ। ਮਤਲਬ ਇਹ ਚੀਨ ਨੇ ਕਿਹਾ ਵੀ ਉੱਥੋਂ ਤਾਂ ਅਸੀਂ ਨਹੀਂ ਹਿਲਣਾ, ਉਹ ਤਾਂ ਸਾਡੀ ਟੈਰੀਟੋਰੀਅਲ ਇੰਟੈਗਰਿਟੀ ਔਰ ਸੋਵਰਨ, ਹਾਂ ਬਾਕੀ ਇਸ਼ੂਜ਼ ਵੀ ਨੇ ਉਹਨਾਂ ਦੇ ਉੱਤੇ ਲੌਂਗ ਟਰਮ ਰਿਲੇਸ਼ਨਸ਼ਿਪ ਦੇ ਵਿੱਚ ਦੇਖੋ, ਔਰ ਇਹ ਜਿਹੜਾ ਇਹੀ ਜਿਹੜੀ ਹੈ ਤੁਹਾਨੂੰ ਅਸੀਂ ਸਲਾਹ ਦਿੰਦੇ। ਤੇ ਮੈਂ ਸਮਝਦਾ ਕਿ ਭਾਈ ਇੱਕ ਪਾਸੇ ਉਹਨਾਂ ਨੇ ਅਮਰੀਕਾ ਨੂੰ ਸੁਣਾ ਕੇ ਵੀ ਭਾਰਤ ਨੂੰ ਸੁਣਾ ਦਿੱਤਾ ਕਿ ਭਾਈ ਜਿਹੜਾ ਤੁਹਾਡਾ ਵੱਡਾ ਬੌਸ ਹੈ, ਅਸੀਂ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਨ ਦੀ ਹਿੰਮਤ ਨਹੀਂ ਰੱਖਦੇ, ਜੇ ਲੋੜ ਪਏ ਤਾਂ ਅਸੀਂ ਚਪੇੜ ਵੀ ਮਾਰ ਸਕਦੇ ਹਾਂ। ਤੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਿਹਾ ਵੀ ਕਾਕਾ ਕਿਉਂ ਬਗਾਨਿਆਂ ਦੇ ਮਗਰ ਲੱਗ ਕੇ ਆਪਣਾ ਝੁੱਗਾ ਜਾੜਦਾ,
ਅੱਛਾ ਦੇਖ ਤੇਰੇ ਪੱਲੇ ਕੀ ਹੈ। ਪੱਲੇ ਕੀ ਹੈ ਕੋਵਿਡ-19 ਦੇ ਹਵਾਲੇ ਨਾਲ ਵੀ ਕਿਹਾ ਜੀ ਸਾਨੂੰ ਦੱਸੋ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਅਸੀਂ ਇਹੀ ਕਹਿ ਸਕਦੇ ਹਾਂ ਵੀ ਇਹ ਹੈ ਡਿਪਲੋਮੇਸੀ ਵੀ ਔਰ ਸਟਰੈਂਥ ਵੀ, ਔਰ ਕਾਸ਼ ਅਸੀਂ ਇਹਨਾਂ ਤੋਂ ਕੁਝ ਸਿੱਖ ਸਕੀਏ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।